ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਜਿਹੜੇ ਲੋਕ ਬਹੁਤ ਲੰਮੇ ਸਮੇਂ ਤੋਂ ਸੋਚ ਰਹੇ ਆ ਵੀ ਅਸੀਂ ਘਰ ਖਰੀਦਾਂਗੇ ਜਾਂ ਰੀਫਾਈਨਾਂਸ ਕਰਾਂਗੇ, ਥੋੜੀ ਜਿਹੀ ਉਹਨਾਂ ਲਈ ਆਸ ਦੀ ਕਿਰਨ ਆਈ ਹੈਗੀ ਆ। ਸਲੱਗਿਸ਼ ਯੂਐਸ ਰਿਪੋਰਟ ਨੇ ਕਹਿੰਦੇ ਕਲੀਅਰ ਕਰ ਦਿੱਤਾ ਹੈ ਵੀ ਫੈਡਰਲ ਰਿਜ਼ਰਵ ਬੋਰਡ ਹੁਣ ਇਸ ਮਹੀਨੇ ਇੰਟਰਸਟ ਰੇਟ ਕੱਟ ਕਰਨ ਜਾਊਗਾ। ਕੁਆਟਰ ਬੇਸਿਸ ਪੁਆਇੰਟ ਹੋਊਗਾ, ਅੱਧਾ ਹੋਊਗਾ ਜਾਂ ਅੱਧੇ ਤੋਂ ਵੀ ਵੱਧ ਹੋਊਗਾ। ਇੰਪਲਾਇਰਸ ਨੇ ਪਿਛਲੇ ਮਹੀਨੇ 1,42,000 ਜੌਬਸ ਕ੍ਰੀਏਟ ਕੀਤੀਆਂ ਹੈਗੀਆਂ। ਅਗਸਤ ਮਹੀਨੇ 'ਚ, ਜੁਲਾਈ ਦੇ ਵਿੱਚ 99,000 ਸੀਗੀਆਂ। ਅਨਪਲਾਈਮੈਂਟ ਜਿਹੜੀ ਆ ਉਹ 4.2% ਤੇ ਆ, ਜੁਲਾਈ ਦੇ ਵਿੱਚ 4.3% ਦੇ ਉੱਤੇ ਸੀਗੀ। ਲੇਬਰ ਮਾਰਕੀਟ ਕਮਜ਼ੋਰ ਹੋ ਰਹੀ ਆ, ਵੀਕ ਹੋ ਰਹੀ ਹੈਗੀ ਆ। ਚੀਫ ਇਕਨੋਮਿਸਟ ਰੇਮੰਡ ਜੇਮਸ ਫਾਈਨੈਂਸ਼ੀਅਲ ਉਹਨਾਂ ਨੇ ਦੱਸਿਆ ਆ, ਕਹਿੰਦੇ ਵੀ ਇਟਸ ਨੋ ਫਾਲਿੰਗ ਅਪਾਰਟ ਬਟ ਇਟਸ ਵੀਕਨਿੰਗ। ਸੋ ਫੈਡਰਲ ਰਿਜ਼ਰਵ ਬੋਰਡ ਦੀ ਜੋ ਮੀਟਿੰਗ ਹੋਣ ਜਾ ਰਹੀ ਆ ਸਤੰਬਰ 17 ਤੋਂ ਲੈ ਕੇ 18 ਦੇ ਵਿੱਚ, ਇਹ ਵੀ ਸਿਗਨਲ ਆ ਰਿਹਾ ਵੀ ਜਿਹੜਾ ਇਨਫਲੇਸ਼ਨ ਆ 2% ਰੱਖਿਆ ਗਿਆ ਸੀ ਟਾਰਗੇਟ, ਉਧਰ ਨੂੰ ਵੱਧਦਾ ਜਾ ਰਿਹਾ। ਥੋੜਾ ਥੋੜਾ ਇਨਫਲੇਸ਼ਨ ਘਟਦੀ ਜਾ ਰਹੀ ਹੈਗੀ ਆ। ਸੋ ਇਸ ਨੂੰ ਦੇਖਦੇ ਹੋਏ ਕ੍ਰਿਸਟੋਫਰ ਵਾਲਰ ਇੱਕ ਇਨਫਲੂਐਂਸ਼ੀਅਲ ਫੈਡ ਪਾਲਿਸੀ ਮੇਕਰ ਹੈਗੇ ਆ, ਉਹਨਾਂ ਨੇ ਅੱਜ ਇੱਕ ਭਾਸ਼ਣ ਦੇ ਦੌਰਾਨ ਇਹ ਦੱਸਿਆ ਹੈਗਾ ਵੀ ਕਹਿੰਦੇ ਵੀ ਕੁਆਟਰ% ਤਾਂ 100% ਹੀ ਆ ਵੀ ਪੱਕਾ ਆ ਵੀ ਉਹ ਰੇਟ ਘਟਾਇਆ ਜਾਊਗਾ, ਪਰ ਹੋ ਸਕਦਾ ਕਹਿੰਦੇ ਵੀ ਇਹ ਤੋਂ ਜ਼ਿਆਦਾ ਜਿਹੜਾ ਘਟਾਇਆ ਜਾ ਸਕੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਮੇਬੀ ਅੱਧਾ ਪੁਆਇੰਟ ਜਾਂ ਮੇਬੀ 3 ਕੁਆਟਰ ਬੇਸਿਸ ਪੁਆਇੰਟ ਵੀ ਹੋ ਸਕਦੇ। ਇਹ ਉਹਨਾਂ ਨੇ ਆਪਣੇ ਇੱਕ ਯੂਨੀਵਰਸਿਟੀ ਆਫ ਨੋਟਰ ਡੇਮ ਦੇ ਭਾਸ਼ਣ ਦੇ ਦੌਰਾਨ ਦੱਸਿਆ ਹੈਗਾ। ਤੇ ਡਾਊਜੋਨ ਇੰਡਸਟਰੀਅਲ ਵੱਲ ਦੇਖਿਆ ਜਾਵੇ, ਅੱਜ ਸਟਾਕ ਮਾਰਕੀਟ ਵੀ ਡਾਊਨ ਬਹੁਤ ਜਾ ਰਹੀ ਹੈਗੀ ਆ। ਸੋ ਇਹ ਵੀ ਇੱਕ ਪੁਆਇੰਟ ਹੋ ਸਕਦਾ ਹੈਗਾ ਆ ਇੰਟਰਸਟ ਰੇਟ ਘਟਾਉਣ ਦੇ ਲਈ। ਟੈਕਨੋਲੋਜੀ ਸਟਾਕ ਧੜਾ ਧੜ ਵੇਚ ਰਹੇ ਹੈਗੇ ਆ, ਤੇ S&P ਇੰਡੈਕਸ, ਨੈਸਡੈਕ ਕੰਪੋਜ਼ਿਟ, ਦੋਨੋਂ ਹੀ ਜਿਹੜੇ S&P ਇੰਡੈਕਸ 1.5% ਡਾਊਨ ਆ ਤੇ ਨੈਸਡੈਕ 2.4% ਰਿਸਪੈਕਟਿਵਲੀ ਡਾਊਨ ਹੈਗੇ ਆ। ਡਾਊਜੋਨ ਇੰਡਸਟਰੀਅਲ 0.9% ਡਾਊਨ ਗਿਆ ਹੈਗਾ। 3 ਸੈਸ਼ਨ ਲਗਾਤਾਰ ਪਿਛਲੇ 3 ਦਿਨਾਂ ਤੋਂ ਜਿਹੜੀ ਸਟਾਕ ਮਾਰਕੀਟ ਆ ਉਹ ਥੱਲੇ ਨੂੰ ਜਾ ਰਹੀ ਹੈਗੀ ਆ। ਫੈਡ ਦੇ ਚੇਅਰਮੈਨ ਜੀਰੋਮ ਪਾਵਲ ਉਹਨਾਂ ਨੇ ਇਹ ਸਿਗਨਲ ਕੀਤਾ ਆ ਵੀ ਇਸ ਮਹੀਨੇ ਦੇ ਵਿੱਚ ਪੱਕਾ ਇੰਟਰਸਟ ਰੇਟ ਜਿਹੜਾ ਆ ਉਹ ਥੱਲੇ ਜਾਊਗਾ। ਤੇ ਸੋ ਅੱਜ ਬਹੁਤ ਸਾਰੇ ਜਿਹੜੇ ਇਨਵੈਸਟਰਸ ਹੈਗੇ ਆ ਉਹ ਆਪਣੀ ਟੈਕਨੋਲੋਜੀ ਦੇ ਸਟਾਕ, ਐਪਲ ਦੇ, ਅਲਫਾਬੈਟ, ਮੈਟਾ ਪਲੇਟਫਾਰਮ, ਐਮਾਜ਼ਨ, ਮਾਈਕਰੋਸਾਫਟ, ਉਹ ਸੈਲ ਕਰ ਰਹੇ ਹੈਗੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਇਨਵੈਸਟਰ ਦੀ ਜਿਹੜੀ ਫੇਵਰੇਟ ਇਨਵੀਡੀਆ ਆ ਉਹ ਵੀ 5% ਡਾਊਨ ਆ ਤੇ ਬ੍ਰੌਡਕਾਮ ਦੇ ਸ਼ੇਅਰ 9% ਡਾਊਨ ਹੈਗੇ ਆ। ਆਈ ਸ਼ੇਅਰ ਸੈਮੀਕੰਡਕਟਰ ਦੇ 4% ਡਾਊਨ ਹੈਗੇ ਆ। 골ਡ ਦਾ ਜਿਹੜਾ ਫਿਊਚਰ ਆ ਉਹ 2540 ਦੇ ਲਾਗੇ ਛਾਗੇ ਹੈਗਾ। ਜੀ ਬਿਲਕੁਲ, ਇੰਟਰਸਟ ਰੇਟ ਘੱਟ ਹੋਣੇ ਸੀਗੇ, ਇਹ ਤਾਂ ਕਨਫਰਮ ਹੀ ਸੀਗਾ। ਤੇ ਪਰ ਆ ਜਿੱਦਾਂ ਹੁਣ ਵੀਕ ਜੌਬ ਰਿਪੋਰਟ ਕਨਫਰਮ ਕਰ ਰਹੀ ਆ। ਥੋੜ੍ਹੇ ਦਿਨ ਪਹਿਲਾਂ ਜਿਹੜੇ ਜਰੋਮ ਪਾਵਲ ਆ ਉਹਨਾਂ ਨੇ ਕਿਹਾ ਸੀਗਾ ਵੀ ਹੁਣ ਸਾਡਾ ਇਨਫਲੇਸ਼ਨ ਤੇ ਨਹੀਂ, ਹੁਣ ਸਾਡਾ ਜੌਬ ਮਾਰਕੀਟ ਦੇ ਉੱਤੇ ਜਿਹੜੀ ਉਹ ਨਜ਼ਰ ਰਹੂਗੀ। ਇਨਫਲੇਸ਼ਨ ਜਿੱਥੇ ਆ ਸਕਦੀ ਸੀ ਅਸੀਂ ਉੱਥੇ ਉਹਨੂੰ ਲੈ ਕੇ ਆਂਦਾ ਆ। ਹੁਣ ਇਹ ਨਹੀਂ ਚਾਹੁੰਦੇ ਵੀ ਆਵਾ ਹੋਰ ਜ਼ਿਆਦਾ ਊਤ ਜਾਵੇ, ਇਸ ਲਈ ਉਹਨਾਂ ਨੇ ਕੋਸ਼ਿਸ਼ ਜਿਹੜੀ ਇਹ ਕਰ ਰਹੇ ਆ ਵੀ ਇੰਟਰਸਟ ਰੇਟ ਜਿਹੜੇ ਉਹ ਡਾਊਨ ਕਰ ਦੇਣ। ਪਹਿਲੋਂ ਤਾਂ ਸ਼ਾਇਦ ਹਰਜੋਤ ਸਿੰਘ ਜੀ ਇਹ ਸੋਚ ਸੀਗੀ ਵੀ ਮੇਬੀ ਸ਼ਾਇਦ ਕੁਆਟਰ ਜਿਹੜਾ ਪਰਸੈਂਟ ਆ ਉਹ ਥੱਲੇ ਜਾਊਗਾ, ਪਰ ਹੁਣ ਜਿਹੜੇ ਆ 3 ਕੁਆਟਰਸ ਯਾਨੀ ਕਿ 75 ਬੇਸਿਸ ਪੁਆਇੰਟ ਤੱਕ ਵੀ ਥੱਲੇ ਨੂੰ ਜਿਹੜੀ ਮਾਰਕੀਟ ਆ, ਫੈਡ ਦੇ ਜਿਹੜੇ ਇੰਟਰਸਟ ਰੇਟ ਆ ਉਹ ਥੱਲੇ ਨੂੰ ਜਾ ਸਕਦੇ ਹੈਗੇ ਆ। ਸੋ ਉਹਦੇ ਨਾਲ ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਦੱਸਿਆ ਸੀ ਵੀ 94% ਰੀਫਾਈਨੈਂਸ ਦੀਆਂ ਐਪਲੀਕੇਸ਼ਨਸ ਦੇ ਵਿੱਚ ਵਾਧਾ ਹੋਇਆ ਆ। ਹੋ ਸਕਦਾ ਵੀ ਉਹ ਆંકੜੇ ਹੋਰ ਵੀ ਜ਼ਿਆਦਾ ਵਧਣ। ਇਹੀ ਨਹੀਂ, ਜਿਨ੍ਹਾਂ ਨੇ ਨਵੇਂ ਘਰ ਖਰੀਦਣੇ ਆ ਉਹਨਾਂ ਨੂੰ ਵੀ ਲੱਗੂਗਾ ਵੀ ਸਾਡੇ ਕੋਲ ਬਾਇਰ ਨੂੰ ਇੱਕ ਮੌਕਾ ਜਿਹੜਾ ਉਹ ਆ ਰਿਹਾ ਆ। ਅਫੋਰਡੇਬਿਲਿਟੀ ਦਾ ਧਿਆਨ ਰੱਖਿਓ, ਇਹ ਗੱਲ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਜੇ ਤੁਸੀਂ ਬਾਕੀਆਂ ਹੀ ਅਫੋਰਡ ਕਰ ਸਕਦੇ ਆ ਫਿਰ ਹੀ ਤੁਸੀਂ ਉਹ ਚੀਜ਼ ਨੂੰ ਕਰੋ। ਬਾਕੀ ਰੀਫਾਈਨੈਂਸ ਦਾ ਜਦੋਂ ਮੌਕਾ ਆਉਂਦਾ ਆ ਤਾਂ ਉਹਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਅਸਰ ਤੁਹਾਡੀ ਕਹਿ ਲਓ ਵੀ ਮੰਥਲੀ ਪੇਮੈਂਟਸ ਦੇ ਵਿੱਚ ਪੈ ਸਕਦਾ ਆ। ਇਹ ਚੀਜ਼ ਜਿਹੜੀ ਨਾਲ ਇਹ ਹੁੰਦੀ ਹੈ ਜ਼ਰੂਰ ਹਰਜੋਤ ਸਿੰਘ ਜੀ, ਬੰਦਾ ਸੋਚ ਤਾਂ ਲੈਂਦਾ ਆ ਪਰ ਮੇਕ ਸ਼ੋਰ ਯੂ ਹੈਵ ਦਾ ਕਲੋਜ਼ਿੰਗ ਕਾਸਟ ਟੂ, ਵੀ ਉਹ ਵੀ ਤੁਹਾਡੇ ਨਾਲ ਆ। ਕਈ ਤਰੀਕੇ ਦੀਆਂ ਡੀਲਸ ਆ, ਉਹ ਸਾਰਾ ਕੁਛ ਤੁਹਾਡੇ ਮੋਹਰੇ ਜਿਹੜੀਆਂ ਉਹ ਆਉਣਗੀਆਂ। ਸੋ ਮੇਕ ਸ਼ੋਰ ਕਰੋ ਵੀ ਇਨਫੋਰਮਡ ਡਿਸੀਜਨ, ਗੁੱਡ ਡਿਸੀਜਨ ਜਿਹੜਾ ਆ ਉਹ ਤੁਸੀਂ ਬਣਾਉਣਾ ਆ।